ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਯੂਐਸ ਜੱਜ ਨੇ ਜਿਹੜੇ ਸਟੇਟ ਡਿਪਾਰਟਮੈਂਟ ਦੇ 250 ਜਾਣਿਆਂ ਨੂੰ ਲੇ-ਆਫ ਕੀਤਾ ਸੀਗਾ, ਉਸ ਲੇ-ਆਫ ਦੇ ਉੱਤੇ ਰੋਕ ਲਗਾ ਦਿੱਤੀ ਆ। ਕਹਿੰਦੇ ਵੀ ਆਰਜ਼ੀ ਤੌਰ ਦੇ ਉੱਤੇ ਇਹ ਆਰਡਰ ਜਾਰੀ ਕੀਤਾ ਗਿਆ ਵੀ ਆਰਡਰ ਇਜ਼ ਟੈਂਪਰੇਰੀ। ਪਰ ਯੂਨੀਅਨਸ ਨੇ ਲਾਸੂਟ ਫਾਈਲ ਕੀਤਾ ਸੀ ਸਰਕਾਰ ਦੇ ਉਲਟ, ਜਿਹੜੀਆਂ ਕਹਿੰਦੇ ਆ ਵੀ ਜਿਹੜੀਆਂ 250 ਵਰਕਰਸ ਆ ਉਸ ਤੋਂ ਵੱਧ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀਗਾ। ਜੱਜ ਨੇ ਕੱਲ ਜਿਹੜਾ ਇਸ ਦੇ ਉੱਤੇ ਬਲੋਕ ਲਾਇਆ, ਜੱਜ ਸੂਜ਼ਨ ਇਲਸਟਨ ਸੈਨ ਫਰਾਂਸਿਸਕੋ ਦੇ ਜਿਹੜੇ ਯੂਐਸ ਡਿਸਟ੍ਰਿਕਟ ਜੱਜ ਨੇ, ਉਹਨਾਂ ਨੇ ਕਿਹਾ ਵੀ ਜਿਹੜੀਆਂ EMPLOYEE ਯੂਨੀਅਨਸ ਆ ਉਹਨਾਂ ਨੇ ਲਾਸੂਟ ਫਾਈਲ ਕੀਤਾ ਆ ਤੇ ਕਹਿੰਦੇ ਵੀ ਆਪਣੇ ਕਲੇਮ ਦੇ ਵਿੱਚ ਇੱਕ ਹਿਸਾਬ ਦੇ ਨਾਲ ਜਿੱਤੇ ਨੇ। ਕਹਿੰਦੇ ਵੀ ਇਹ ਪਲੈਨਡ ਕੱਟਸ ਨੂੰ ਲੈ ਕੇ ਰੌਲਾ ਜਿਹੜਾ ਉਹ ਚੱਲ ਰਿਹਾ ਸੀ। ਸਿਵਲ ਸਰਵਿਸ ਤੇ ਯੂਐਸ ਫੋਰਨ ਸਰਵਿਸ ਪੋਜੀਸ਼ਨਸ ਕਹਿੰਦੇ ਵੀ ਇਹ ਅਲਾਉਡ ਨਹੀਂ ਹੈਗੀਆਂ ਕਾਂਗਰਸ ਦੇ ਲਾ ਦੇ ਅਧੀਨ, ਵੀ ਉਹਨਾਂ ਨੂੰ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਲੇ-ਆਫ ਕਰ ਦਿੱਤਾ ਜਾਵੇ ਜਦ 43 ਦਿਨ ਦਾ ਜਿਹੜਾ ਗਵਰਨਮੈਂਟ ਸ਼ਟਡਾਊਨ ਖਤਮ ਹੋਇਆ ਸੀਗੀਆਂ। ਅੱਜ ਤੋਂ ਇਹ ਜਿਹੜੀਆਂ ਲੇ-ਆਫ ਆ ਉਹ ਸਟਾਰਟ ਹੋਣੀਆਂ ਸੀਗੀਆਂ, ਪਰ ਜਿਹੜੇ ਜੱਜ ਦੇ ਕੱਲ ਦੇ ਆਏ ਫੈਸਲੇ ਦੇ ਨਾਲ ਜਿਹੜਾ ਕਿ ਟੈਂਪਰੇਰੀ ਬਲੋਕ ਹੈਗਾ ਆ, ਉਹ ਉਸ ਨੂੰ ਲੈ ਕੇ ਜਿਹੜੀ ਹਾਲ ਦੀ ਘੜੀ ਲੇ-ਆਫ ਰੁਕੀ ਆ। ਕਹਿੰਦੇ ਵੀ ਇਹ ਕੇਸ ਦਾ ਜਿਹੜਾ ਮੈਰਿਟ ਆ ਉਸ ਦਾ ਫੈਸਲਾ ਨਹੀਂ ਹੋਇਆ, ਅਜੇ ਆਰਜੀ ਤੌਰ ਦੇ ਉੱਤੇ ਜਿਹੜੀ ਰੋਕ 250 ਤੋਂ ਵੱਧ ਜਿਹੜੀਆਂ ਜੌਬਸ ਕੱਟੀਆਂ ਗਈਆਂ ਆ ਉਸ ਨੂੰ ਲੈ ਕੇ ਆ। ਇਹ ਕਾਨੂੰਨ ਜਿਸ ਨੂੰ ਕੰਟੀਨਿਊਇੰਗ ਰੈਜ਼ੋਲੂਸ਼ਨ ਆਖਿਆ ਜਾਂਦਾ ਆ, ਕਹਿੰਦੇ ਵੀ ਉਹ ਏਜੰਸੀਜ਼ ਨੂੰ ਰੋਕਦਾ ਆ ਇਸ ਤਰੀਕੇ ਦੀਆਂ ਲੇ-ਆਫਸ ਨੂੰ ਇੰਪਲੀਮੈਂਟ ਕਰਨ ਦੇ ਲਈ 30 ਜਨਵਰੀ ਤੱਕ। ਸੋ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਏਜੰਸੀਜ਼ ਨੂੰ ਕਿਹਾ ਵੀ ਇਹ ਜਿਹੜਾ ਲਾਅ ਆ ਅਪਲਾਈ ਨਹੀਂ ਕਰਦਾ ਜੌਬ ਕੱਟਸ ਦੇ ਉੱਤੇ, ਕਿਉਂਕਿ ਇਹ ਸ਼ਟਡਾਊਨ ਹੋਣ ਤੋਂ ਪਹਿਲਾਂ ਐਲਾਨੀਆਂ ਗਈਆਂ ਸੀਗੀਆਂ। 1300 ਤੋਂ ਵੱਧ ਸਟੇਟ ਡਿਪਾਰਟਮੈਂਟ ਦੀਆਂ ਜਿਹੜੀਆਂ ਲੇ-ਆਫਸ ਆ ਉਹ ਐਲਾਨੀਆਂ ਗਈਆਂ ਸੀ। ਉਹਨਾਂ ਦੇ ਕਹਿੰਦੇ ਵਿੱਚੋਂ ਹੀ ਇਹ ਜਿਹੜੇ 250 ਤੋਂ ਵੱਧ ਜਿਹੜੇ ਵਰਕਰਸ ਆ ਜਿਨ੍ਹਾਂ ਨੂੰ ਲੇ-ਆਫ ਕੀਤਾ ਗਿਆ ਆ ਗਵਰਨਮੈਂਟ ਸ਼ਟਡਾਊਨ ਖੁੱਲਣ ਤੋਂ ਬਾਅਦ ਦੇ ਵਿੱਚ। ਤੇ ਪਰ ਯੂਨੀਅਨਸ ਕਹਿੰਦੇ ਆ ਵੀ ਨਹੀਂ 30 ਜਨਵਰੀ ਤੱਕ ਤੁਹਾਨੂੰ ਜਿਹੜਾ ਇਸ ਦੇ ਵਿੱਚ ਐਟਲੀਸਟ ਇੰਤਜ਼ਾਰ ਕਰਨਾ ਪਊਗਾ। ਇਹ ਤੁਸੀਂ ਧੱਕਾ ਜਿਹੜਾ ਇਸ ਦੇ ਵਿੱਚ ਕਰ ਰਹੇ ਆ। ਸਟੇਟ ਡਿਪਾਰਟਮੈਂਟ ਨੇ ਅਜੇ ਇਸ ਦੇ ਉੱਤੇ ਕੋਈ ਕਮੈਂਟ ਨਹੀਂ ਕੀਤਾ, ਪਰ ਇਹ 250 ਜਾਣਿਆਂ ਦੀ ਅਜੇ ਜੌਬ ਕੁਛ ਚਿਰ ਦੇ ਲਈ ਬਚ ਗਈ ਆ ਇਸ ਜਿਹੜੇ ਕੋਰਟ ਦੇ ਆਰਡਰ ਤੋਂ ਬਾਅਦ 'ਚ।